ਅਗਲੀ ਖਬਰ ਵੱਲ ਚਲੀਏ। ਜੋ 에ਅਰ ਕੁਆਲਿਟੀ ਆ ਉਹ ਨਿਊਯਾਰਕ ਏਰੀਏ ਦੇ ਵਿੱਚ ਥੋੜੀ ਜਿਹੀ ਹੁਣ ਇੰਪਰੂਵ ਹੋਈ ਹੈਗੀ ਆ। ਪਿਛਲੇ 2 ਦਿਨ ਉੱਥੇ ਦੀ 에ਅਰ ਕੁਆਲਿਟੀ ਬਹੁਤ ਬੈਡ ਰਹੀ ਆ। ਜੀ। ਕੱਲਾ ਉਹ ਨਹੀਂ, ਹੋਰ ਵੀ ਨਾਲ ਦੀਆਂ ਮਿਸ਼ੀਗਨ, ਫਿਲਡੈਲਫੀਆ, ਹੋਰ ਸਟੇਟਾਂ ਦੇ ਵਿੱਚ ਵੀ ਇਹਦਾ ਅਸਰ ਬਹੁਤ ਪਿਆ ਸੀ, ਕਿਉਂਕਿ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਹੁਣ 400 ਦੇ ਕਰੀਬ ਅੱਗਾਂ ਹੋ ਗਈਆਂ, ਲੱਗੀਆਂ ਹੋਈਆਂ ਹੈਗੀਆਂ। ਉਹਨਾਂ ਦੇ ਵਿੱਚ ਹਜੇ ਤੱਕ ਕੋਈ ਏਦਾਂ ਦਾ ਨਹੀਂ ਹੋਇਆ ਵੀ ਉਹ ਕੰਟਰੋਲ ਕੀਤਾ ਜਾ ਸਕੇ। ਅੱਗਾਂ ਪੂਰੀ ਜ਼ੋਰ ਸ਼ੋਰ ਦੇ ਨਾਲ ਲੱਗੀਆਂ ਹੋਈਆਂ ਹੈਗੀਆਂ ਤੇ ਉਹਨਾਂ ਦਾ ਧੂੰਆਂ ਹੁਣ ਪੂਰੇ ਅਮਰੀਕਾ ਦੇ ਵਿੱਚ ਫੈਲ ਰਿਹਾ ਹੈਗਾ। ਸੋ ਟੌਕਸਿਕ ਏਅਰ ਯੂਨਾਈਟਿਡ ਸਟੇਟਸ 'ਚ ਇਸ ਹਫ਼ਤੇ ਕੁਛ ਏਰੀਏ 'ਚ, ਖਾਸ ਕਰਕੇ ਜੋ ਨਿਊਯਾਰਕ ਵਾਲਾ ਏਰੀਆ ਸੀ ਜਿੱਥੇ ਧੂੰਆਂ ਆ, 500 ਪੁਆਇੰਟ ਦੀ ਜੋ ਸਕੇਲ ਆ ਉਹ ਤੋਂ ਉੱਪਰ ਜੋ ਏਅਰ ਕੁਆਲਿਟੀ ਇੰਡੈਕਸ ਆ ਉਹ ਪਾਰ ਕਰ ਗਿਆ। ਸੋ 500 ਤੋਂ ਉੱਪਰ ਜੋ ਜੋ ਪਾਰ ਕੀਤਾ ਆ, ਇਹ ਸਿਹਤ ਦੇ ਲਈ ਬੜਾ ਗੁੱਡ ਨਹੀਂ ਹੁੰਦਾ ਹੈਗਾ। ਨਿਊਯਾਰਕ ਟਾਈਮ ਨੇ ਇਹਦੇ ਸੰਬੰਧ ਦੇ ਵਿੱਚ ਇਹ ਰਿਪੋਰਟ ਜਾਰੀ ਕੀਤੀ ਆ ਵੀ ਜੋ এনवायरमेंटल ਪ੍ਰੋਟੈਕਸ਼ਨ ਏਜੰਸੀ ਦਾ 500 ਪੁਆਇੰਟ ਏਅਰ ਇੰਡੈਕਸ, ਕੁਆਲਿਟੀ ਇੰਡੈਕਸ ਹੈਗਾ ਆ, 1 ਪੁਆਇੰਟ ਤੇ ਉਹ ਇੱਥੇ ਪਹੁੰਚ ਗਿਆ ਸੀਗਾ। ਯੂਨਾਈਟਿਡ ਸਟੇਟਸ ਦੇ ਵਿੱਚ 40 ਵਾਰ ਤੋਂ ਵੱਧ ਜੋ ਇਹ ਇੰਡੈਕਸ ਆ 500 ਉੱਪਰ ਜੋ EPA ਦੇ ਮੁਤਾਬਕ ਆ ਪਹੁੰਚ ਚੁੱਕਾ ਹੈਗਾ, ਬਿਯੋਂਡ ਦਾ AQI। ਸੋ ਮੋਸਟਲੀ ਇਹ ਕੈਲੀਫੋਰਨੀਆ, ਓਰੇਗਨ ਤੇ ਵਾਸ਼ਿੰਗਟਨ ਦੇ ਵਿੱਚ ਵਾਪਰਿਆ ਪਿਛਲੇ ਸਾਲਾਂ ਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਇੱਧਰ ਵੈਸਟ ਕੋਸਟ ਦੇ ਵਿੱਚ ਬਹੁਤ ਜ਼ਿਆਦਾ ਅੱਗਾਂ ਲੱਗਦੀਆਂ ਹੈਗੀਆਂ। ਲੱਕਲੀ ਹਜੇ ਤੱਕ ਕੋਈ ਇੱਦਾਂ ਦੀ ਇਨਸੀਡੈਂਟ ਨਹੀਂ ਆਈ ਹੈਗੀ। 1999 ਦੇ ਵਿੱਚ ਜੋ এনवायरमेंटल ਪ੍ਰੋਟੈਕਸ਼ਨ ਏਜੰਸੀ ਆ, ਉਹਨਾਂ ਨੇ ਆਪਣਾ ਇੱਕ ਕਰੰਟ ਵਰਸ਼ਨ ਜੋ ਆ ਉਹ 6th ਈਅਰ ਇੰਡੈਕਸ ਇਹ ਜਾਰੀ ਕੀਤਾ ਸੀ ਵੀ ਉਹ 'ਚ ਰੇਟਿੰਗ ਉਹਨੇ ਦਿੱਤੀ ਸੀ 301 ਤੋਂ ਲੈ ਕੇ 500 ਤੱਕ। ਸੋ 500 ਵਾਲਾ ਜੋ ਆ ਉਸਨੂੰ ਕਾਫੀ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ, ਹੈਜ਼ਰਡਸ ਮੰਨਿਆ ਜਾਂਦਾ ਆ। ਉਸ ਦੇ ਉੱਤੇ ਕਹਿੰਦੇ ਵੀ ਜਦੋਂ 500 ਲੈਵਲ ਤੱਕ ਪਹੁੰਚ ਜਾਏ ਇਹ ਇੰਡੈਕਸ, ਤੇ ਹਰ ਇੱਕ ਨੂੰ ਆਪਣੇ ਇਨਡੋਰ ਰਹਿਣਾ ਚਾਹੀਦਾ, ਬਾਹਰ ਨਹੀਂ ਘੁੰਮਣਾ ਚਾਹੀਦਾ ਹੈਗਾ, ਮਾਸਕ ਵਗੈਰਾ ਪੂਰੀ ਤਰ੍ਹਾਂ ਲਾ ਕੇ ਰੱਖਣੇ ਚਾਹੀਦੇ। ਬਜ਼ੁਰਗਾਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਸਾਹ ਲੈਣ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈਗੀ ਆ। ਕਹਿੰਦੇ ਵੀ ਇਦਾਂ ਦਾ ਜੋ 500 ਇੰਡੈਕਸ ਤੇ ਪਹੁੰਚਣਾ ਬਹੁਤ ਵਾਰ ਫੋਰਨ ਕੰਟਰੀ 'ਚ ਹੁੰਦਾ, ਜਿੱਦਾਂ ਇੰਡੀਆ ਵਗੈਰਾ ਹੈਗਾ ਆ। ਡਾਕਟਰ ਰੌਂਡੇ ਆ, ਇਹ ਉਹਨਾਂ ਨੇ ਕਿਹਾ ਵੀ ਅਮਰੀਕਾ ਵਰਗੇ ਮੁਲਕ ਦੇ ਵਿੱਚ ਇਹ ਇੰਡੈਕਸ 500 ਤੇ ਪਹੁੰਚਣਾ ਬੜੀ ਹੈਰਾਨੀ ਦੀ ਗੱਲ ਆ। ਹਾਰਸ਼ਲ ਸਾਲਵੇ ਇੱਕ ਪ੍ਰੋਫੈਸਰ ਹੈਗੇ ਆ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਨਿਊ ਦਿੱਲੀ ਦੇ ਵਿੱਚ, ਉਹ ਕਹਿੰਦੇ ਆ ਵੀ ਜੇ 에ਅਰ ਕੁਆਲਿਟੀ ਹੈਜ਼ਰਡਸ ਲੈਵਲ ਦੇ ਉੱਤੇ ਪਹੁੰਚ ਜਾਂਦੀ ਆ ਅਬਵ 500, ਤੇ ਉਹਦੇ ਨਾਲ ਲੋਕਾਂ ਨੂੰ ਰੈਸਪੀਰੇਟਰੀ ਇਲਨੈਸ ਦੀ ਪ੍ਰੋਬਲਮ ਹੁੰਦੀ ਆ, ਕਫਿੰਗ ਦੀ ਪ੍ਰੋਬਲਮ ਹੁੰਦੀ ਆ, ਉਹਨਾਂ ਦੀਆਂ ਅੱਖਾਂ ਦੇ ਵਿੱਚ ਜਲਨ ਹੁੰਦਾ ਹੈਗਾ। ਸੋ ਜੋ ਲੋਕ 65 ਸਾਲ ਤੋਂ ਉੱਤੇ ਆ ਜਾਂ 5 ਸਾਲਾਂ ਤੋਂ ਥੱਲੇ ਆ, ਉਹ ਹਾਈਐਸਟ ਰਿਸਕ ਤੇ ਹੁੰਦੇ ਆ। ਸੋ ਸਾਰੇ ਸਰੋਤਿਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਜਿਸ ਏਰੀਏ ਦੇ ਵਿੱਚ ਧੂੰਆਂ ਬਹੁਤ ਜ਼ਿਆਦਾ ਹੈ, ਜੇ ਤੁਹਾਡਾ 에ਅਰ ਕੁਆਲਿਟੀ ਦਾ ਇੰਡੈਕਸ 500 ਦੇ ਲਾਗੇ ਛਾਗੇ ਪਹੁੰਚ ਗਿਆ, ਅੱਜ ਕੱਲ ਤਾਂ ਫੋਨ 'ਚ ਹੀ ਪਤਾ ਲੱਗ ਜਾਂਦਾ ਵੀ ਕਿੰਨਾ ਤੁਹਾਡਾ ਜਿਹੜਾ 에ਅਰ ਕੁਆਲਿਟੀ ਦਾ ਇੰਡੈਕਸ ਹੈਗਾ ਆ, ਤੇ ਤੁਹਾਨੂੰ ਇਨਡੋਰ ਰਹਿਣਾ ਚਾਹੀਦਾ ਹੈਗਾ, ਮਾਸਕ ਵਗੈਰਾ ਲਾਣੇ ਚਾਹੀਦੇ ਆ, ਨਹੀਂ ਤਾਂ ਇਹ ਤੁਹਾਡਾ ਬਹੁਤ ਜ਼ਿਆਦਾ ਸਿਹਤ ਨੂੰ ਨੁਕਸਾਨ ਕਰ ਸਕਦਾ ਹੈਗਾ। ਸੋ EPA ਨੇ ਇਹ ਕਿਹਾ ਆ ਵੀ ਜੋ 에ਅਰ ਕੁਆਲਿਟੀ ਇੰਡੈਕਸ ਆ ਉਹਦੀਆਂ ਚੇਂਜਸ ਨੂੰ ਲੈ ਕੇ ਕਿਸ ਤਰ੍ਹਾਂ ਐਕੂਰੇਟਲੀ ਰਿਫਲੈਕਟ ਕਰ ਸਕਦਾ ਹੈ। ਸਾਇੰਟੀਫਿਕ ਸਟੱਡੀਜ਼ ਉਹਨਾਂ ਦੀਆਂ ਪੂਰੀਆਂ ਚੱਲ ਰਹੀਆਂ ਆ, ਪਾਰਟੀਕਲ ਪੋਲੂਸ਼ਨ ਨੂੰ ਲੈ ਕੇ, ਹੈਲਥ ਨੂੰ ਲੈ ਕੇ ਮੋਨੀਟਰ ਡਾਟਾ ਉਹ ਪੂਰਾ ਇਕੱਠਾ ਕਰ ਰਹੇ ਹੈਗੇ ਆ। ਓਲੀਵੀਆ ਕਲਿਫਟਨ ਇੱਕ ਐਟਮੋਸਫੇਰਿਕ ਸਾਇੰਟਿਸਟ ਹੈਗੇ ਨਾਸਾ ਦੇ, ਨਾਸਾ ਗੋਰਡਨ ਇੰਸਟੀਚਿਊਟ ਫਾਰ ਸਪੇਸ ਐਂਡ ਸਟੱਡੀਜ਼ ਦੇ, ਉਹਨਾਂ ਨੇ ਇਹ ਕਿਹਾ ਵੀ ਮੋਰ ਦੈਨ 1 ਵੀਕ ਇਹ ਫ੍ਰੀਕੁਐਂਟ ਹੋ ਰਿਹਾ ਆ ਇੰਡੈਕਸ 500 ਤੱਕ ਪਹੁੰਚਣ ਦਾ। ਸੋ ਇਹ ਹੈਜ਼ਰਡਸ ਤੋਂ ਵੀ ਕਹਾਂ ਹੈਜ਼ਰਡਸ ਹੈਗਾ ਆ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ। ਪਹਿਲੀ ਵਾਰੀ ਇਹ ਹੋਇਆ ਵੀ ਇੰਨੀ ਜ਼ਿਆਦਾ ਕੈਨੇਡਾ 'ਚ ਅੱਗ ਲੱਗਣ ਦੇ ਨਾਲ USA ਦੇ ਵਿੱਚ ਜੋ এনवायरमेंट ਆ, ਜੋ ਇੱਥੇ ਦੀ 에ਅਰ ਕੁਆਲਿਟੀ ਆ, ਉਹਦੇ ਉੱਤੇ ਉਹਦਾ ਅਸਰ ਪਿਆ ਹੈਗਾ।